ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 26 ਮਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 178। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਖੇਲਦਾਸ ਸਾਹਿਬ ਨੇ ਨਵਾਂ ਖੇਲ ਖੇਡ ਛੜਿਆ, ਉਹਦੇ ਤੇ ਗੱਲ ਤੇ ਕਰਨੇ, ਪਰ ਪਹਿਲਾਂ ਤੁਹਾਨੂੰ ਇਹ ਦੱਸੀਏ ਵੀ ਅਰਦਲੀ ਸਾਹਿਬ ਨਾਲ ਜਹਾਜ਼ਾਂ ਦੇ ਜਹਾਜ਼ ਭਰ ਕੇ ਗਏ ਨੇ। ਅੱਛਾ, ਪਾਕਿਸਤਾਨ ਤੋਂ ਇੱਕ ਤੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕੀ ਹੱਜ ਕਰਨ ਜਾਂਦੇ ਨੇ, ਤੁਹਾਨੂੰ ਪਤਾ ਹੀ ਹੈ। ਤੇ ਇੰਝ ਹੀ ਲੱਗ ਰਿਹਾ ਸੀ ਏਅਰਪੋਰਟ ਤੇ ਕਿ ਕੋਈ ਹੱਜ ਹੀ ਜਾ ਰਹੇ ਨੇ। ਮੈਨੂੰ ਤਾਦਾਦ ਦੀ ਵਜ੍ਹਾ ਤੋਂ ਮੈਂ ਕਹਿ ਰਿਹਾ, ਵੈਸੇ ਮੇਰੇ ਤੇ ਕੋਈ ਮਜ਼ਹਬੀ ਫਤਵਾ ਨਾ ਲਾ ਦੇਣਾ। ਹੱਜ ਤੇ ਜ਼ਾਹਿਰ ਹੈ ਸਿਰਫ ਔਰ ਸਿਰਫ ਉੱਥੇ ਮੱਕਾ ਸ਼ਰੀਫ 'ਚ ਹੀ ਹੁੰਦਾ ਹੈ, ਲੇਕਿਨ ਜਿਹੜੇ ਏਅਰਪੋਰਟ ਦੇ ਉੱਤੇ ਵਿਚਾਰੇ ਲੋਕੀ ਸੀ, ਉਹਨਾਂ ਨੂੰ ਪਰੇਸ਼ਾਨੀ ਪੈ ਗਈ ਵੀ ਪਤਾ ਨਹੀਂ ਕੋਈ ਹੱਜ ਤੇ ਜਾਣ ਵਾਲੀ ਫਲਾਈਟ ਹੈ। ਲੇਕਿਨ ਬਾਅਦ 'ਚ ਪਤਾ ਲੱਗਾ ਵੀ ਜਹਾਜ਼ਾਂ ਦੇ ਜਹਾਜ਼ ਤੁਹਾਡੇ ਟੈਕਸ ਪੇਅਰ ਦੇ ਪੈਸੇ ਦੇ ਉੱਤੇ ਭਰ ਕੇ ਇਹ ਲੈ ਕੇ ਗਏ ਨੇ ਜਨਾਬ ਚੀਨ। ਔਰ ਚੀਨ ਕਿਸ ਲਈ ਖੜਿਆ ਇਹਨਾਂ ਨੂੰ? ਚੀਨ ਇਸ ਲਈ ਖੜਿਆ ਕਿ ਜੀ ਉੱਥੋਂ ਸਿੱਖੋ ਕਿ ਚੀਨ ਨੇ ਤਰੱਕੀ ਕਿਵੇਂ ਕੀਤੀ ਹੈ। ਹੁਣ ਇਹ ਜ਼ਰਾ ਗੌਰ ਕਰੋ ਕਿ ਸ਼ਹਿਬਾਜ਼ ਸ਼ਰੀਫ ਜਿਹੜੇ ਨੇ, ਉਹਨਾਂ ਦੇ ਵੱਡੇ ਭਾਈ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ, ਉਹ 80 ਦੀ ਦਹਾਈ ਤੋਂ ਪਹਿਲੇ ਉਹ ਵਜ਼ੀਰ ਖਜ਼ਾਨਾ ਬਣੇ ਪੰਜਾਬ ਦੇ, ਫਿਰ ਵਜ਼ੀਰ ਆਲਾ ਬਣੇ, ਫਿਰ ਉਹ ਕਈ ਵਾਰੀ ਵਜ਼ੀਰ ਆਜ਼ਮ ਬਣੇ। ਸ਼ਹਿਬਾਜ਼ ਸ਼ਰੀਫ ਵੀ ਮੁਤੱਦਦ ਵਾਰ ਵਜ਼ੀਰ ਆਲਾ ਬਣੇ ਔਰ ਹੁਣ ਉਹ ਦੂਜੀ ਵਾਰੀ ਵਜ਼ੀਰ ਆਜ਼ਮ ਵੀ ਬਣ ਗਏ। ਤੇ ਹਜੇ ਵੀ ਉਹਨਾਂ ਨੇ ਅਟਕਲ ਸਿੱਖਣੀ, ਅਟਕਲ ਸਿੱਖਣ ਨੂੰ ਆਉਂਦੇ ਜਾਚ ਸਿੱਖਣਾ, ਮਹਾਰਤ ਸਿੱਖਣੀ। ਹਜੇ ਵੀ ਉਹਨਾਂ ਨੇ ਚਾਈਨਾ ਜਾ ਕੇ ਮਹਾਰਤ ਸਿੱਖਣੀ ਹੈ ਵੀ ਪਾਕਿਸਤਾਨ ਨੂੰ ਬਿਹਤਰ ਤਰੀਕੇ ਨਾਲ ਚਲਾਉਣਾ ਕਿਵੇਂ। ਅੱਛਾ, ਚਾਈਨਾ ਵਾਲੇ ਵੀ ਬਾਦਸ਼ਾਹ ਬੰਦੇ ਨੇ, ਉੱਥੇ ਉਹਨਾਂ ਦਾ ਆਪਣੇ ਸਿਸਟਮ ਦੇ ਵਿੱਚ ਕੋਈ ਕਰਪਸ਼ਨ ਕਰੇ ਤੇ ਉਹਨੂੰ ਫਾਂਸੀ ਲਾ ਦਿੰਦੇ ਨੇ। ਹਾਂਜੀ, ਇਸ ਤੋਂ ਘੱਟ ਸਜ਼ਾ ਨਹੀਂ ਦਿੰਦੇ। ਚਾਈਨਾ ਦੇ ਵਿੱਚ ਉਹਨਾਂ ਦੀ ਆਵਾਮ ਦਾ ਕੋਈ ਬੰਦਾ ਪੈਸਾ ਖਾਏ ਤੇ ਉਹ ਉਹਨੂੰ ਫਾਹ ਲਾ ਦਿੰਦੇ ਨੇ, ਮਤਲਬ ਫਾਂਸੀ ਲਾ ਦਿੰਦੇ ਨੇ। ਲੇਕਿਨ ਅਗਰ ਉਹਨਾਂ ਦੀ ਕਿਸੇ ਕੰਪਨੀ ਨਾਲ ਰਲ ਕੇ ਬਾਹਰ ਬੈਠਾ ਕੋਈ ਬੰਦਾ ਕੰਮ ਸ਼ਾਮ ਪਾ ਲੈ, ਕਰਪਸ਼ਨ ਕਰ ਲੈ, ਤੇ ਉਹਦੇ ਤੇ ਉਹ ਕਹਿੰਦੇ ਨੇ ਵੀ ਚਲੋ ਖੈਰ ਹੈ, ਕਿਹੜਾ ਸਾਡਾ ਪੈਸਾ ਖਾਦਾ, ਬਾਹਰ ਕਰਨ ਡਏ ਨੇ, ਕਰੋ। ਤੇ ਇਹ ਜਿਹੜੇ ਭੱਜ ਚਾਈਨਾ ਜਾਂਦੇ ਨੇ ਨਾ, ਉਹਦੀ ਵਜ੍ਹਾ ਹੈ ਵੀ ਜ਼ਿਆਦਾਤਰ ਪ੍ਰੋਜੈਕਟ ਚਾਈਨਾ ਨਾਲ ਨੇ, ਉਹਨਾਂ ਦੀਆਂ ਕੰਪਨੀਆਂ ਨਾਲ ਇਹ ਗੇਟਮੈਂਟ ਕਰਦੇ ਨੇ ਤੇ ਫਿਰ ਉਹਦੇ 'ਚੋਂ ਪੈਸੇ ਖਾਂਦੇ ਨੇ। ਜਿਹੜੇ ਇਹਨਾਂ ਤੇ ਪਹਿਲਾਂ ਇਲਜ਼ਾਮਾਤ ਨੇ, ਉਹ ਭਲੇ ਸਾਈਵਾਲ ਦਾ ਕੋਲ ਪ੍ਰੋਜੈਕਟ ਹੋਵੇ ਜਾਂ ਦੂਜੇ ਜਿਹੜੇ ਬਿਜਲੀ ਘਰ ਨੇ, ਉਹ ਬਹੁਤੇ ਸਾਰੇ ਉਹਦੇ ਵਿੱਚ ਚਾਈਨਾ ਦੀਆਂ ਕੰਪਨੀਆਂ ਨੇ। ਔਰ ਇਹ ਕਿਉਂਕਿ ਚਾਈਨਾ ਦੇ ਜਿਹੜੇ ਬਿਜ਼ਨਸਮੈਨ ਨੇ, ਉਹਨਾਂ ਨਾਲ ਰਲ ਕੇ ਕਹਿੰਦੇ ਨੇ ਵੀ ਸਾਡਾ ਕੱਟ ਜਿਹੜਾ ਨਾ, ਉਹ ਇੰਨਾ ਕੁ ਜਿਹੜਾ ਹੈ ਉਹ ਦੁਬਈ, ਸਵਿਟਜ਼ਰਲੈਂਡ, ਫਲਾਣੇ ਮੁਲਕ ਦੇ ਵਿੱਚ ਸਾਡੇ ਪੈਸੇ ਅਪੜਾ ਦਿਓ ਤੇ ਬਾਕੀ ਤੁਸੀਂ ਆਪਣਾ ਮਾਲ ਪਾਣੀ ਖਾਓ। ਇਹ ਹੁਣ ਜਨਾਬ ਪਿਛਲੀ ਵਾਰੀ ਤੇ ਘੱਟ ਜਾਂਦੇ ਸਨ, ਟੱਬਰ ਦੇ 5-7 ਬੰਦੇ ਜਾਂਦੇ ਸਨ ਤੇ ਅੰਨੀ ਪਾ ਦਿੰਦੇ ਸਨ। ਹੁਣ ਤੇ ਰੱਬ ਹੀ ਖੈਰ ਕਰੇ, ਪਿੱਛੋਂ ਸਾਰੇ ਹੀ ਪਟਵਾਰੀ ਇਕੱਠੇ ਕਰਕੇ ਜਹਾਜ਼ਾਂ 'ਚ ਬਹਾ ਕੇ ਨਾਲ ਲੈ ਗਏ ਨੇ। ਤੇ ਹੁਣ ਇਸ ਤੋਂ ਬਾਅਦ ਕਰੀਏ ਤੇ ਕੀ ਕਰੀਏ। ਅੱਛਾ ਜੀ, ਦੂਜੇ ਪਾਸੇ ਇਹ ਤੁਹਾਨੂੰ ਦੱਸਿਆ ਸੀ ਵੀ ਇਹ ਤਸਵੀਰ ਵੇਖ ਲਓ, ਇਹ ਵਜ਼ੀਰ ਮਮਲਕਤ ਮਜ਼ਹਬੀ ਅਮੂਰ ਔਰ ਬੈਨੁਲ ਮਜ਼ਾਹਬ ਹਮ ਆਹੰਗੀ, ਇਹ ਜਨਾਬ ਇੰਟਰਫੇਥ ਹਾਰਮਨੀ ਦੇ ਜਿਹੜੇ ਵਜ਼ੀਰ ਨੇ ਨਾ, ਇਹ ਖੇਲਦਾਸ ਕੋਸਤਾਨੀ ਸਾਹਿਬ ਨੇ। ਦੌਰਾ ਚੀਨ ਦੇ ਉੱਤੇ ਇਹ ਵੀ ਤਸ਼ਰੀਫ ਲੈ ਕੇ ਗਏ ਨੇ। ਇਹ ਉੱਥੇ ਜਿਹੜੀ ਹਾਰਮਨੀ ਕ੍ਰੀਏਟ ਕਰ ਰਹੇ ਨੇ, ਜਿਹੜੀ ਹਮ ਆਹੰਗੀ ਕ੍ਰੀਏਟ ਕਰ ਰਹੇ ਨੇ ਕੌਮ ਦੇ ਵਸੀਹ ਤਰ ਮਫਾਦ ਦੇ ਵਿੱਚ, ਉਹ ਇਹ ਤਸਵੀਰ ਬਿਲਕੁਲ ਅਯਾਨ ਰੱਖ ਕਰ ਰਹੀ ਹੈ ਉਹ ਸਾਰੀ ਗੱਲ ਨੂੰ। ਬਹਰਹਾਲ ਖੇਲਦਾਸ ਸਾਹਿਬ ਵੀ ਅੱਲਾ ਕਰਮ ਕਰੇ, ਕੋਈ ਉੱਥੋਂ ਨਵਾਂ ਹੀ ਨਾ ਚੰਦ ਚੜਾ ਕੇ ਮੁੜਨ। ਮਤਲਬ ਮੈਂ ਗੱਲ ਇਹ ਕਰਨਾ ਹੈ ਵੀ ਕੋਈ ਉੱਥੇ ਨਵਾਂ ਐਗਰੀਮੈਂਟ ਨਾ ਕਰ ਆਉਣ ਕੋਈ ਇੰਟਰਫੇਥ ਹਾਰਮਨੀ ਦਾ, ਜਿਹੋ ਜਿਹੀਆਂ ਇਹਨਾਂ ਦੀਆਂ ਤਸਵੀਰਾਂ ਆ ਰਹੀਆਂ ਨੇ। ਬਾਕੀ ਅੱਲਾ ਖੈਰ ਕਰੇ। ਅੱਗੋਂ ਜੀ ਅਗਲੀ ਖਬਰ ਜਿਹੜੀ ਹੈ, ਉਹ ਜਿਹੜੇ ਟਾਊਟ ਨੇ, ਉਹਨਾਂ ਨੇ ਹੁਣ ਗੱਲ ਕੋਈ ਜਿਹੜੀ ਅੱਗੇ ਥੋੜ੍ਹੀ ਬਹੁਤ ਪਿਛਾਂ ਰਹਿ ਗਈ ਸੀ, ਉਹਨਾਂ ਨੇ ਜ਼ਮੀਨੀ ਖੁਦਾਵਾਂ ਨੂੰ ਤੋਬਾ ਨਊਜ਼ ਬਿੱਲਾ ਹੁਣ ਖੁਦਾ ਦੇ ਬਰਾਬਰ ਕਰ ਦਿੱਤਾ ਹੈ। ਜਿਨ੍ਹਾਂ ਨੂੰ ਜ਼ਮੀਨੀ ਖੁਦਾ ਮੰਨਦੇ ਸਨ, ਅੱਛਾ ਇਹ ਮੈਂ ਮਜ਼ਹਬੀ ਫਤਵਾ ਨਹੀਂ ਦੇ ਰਿਹਾ, ਮੈਂ ਜਿਹੜੀ ਵੀ ਗੱਲ ਕਰਦਾ ਉਹਨਾਂ ਇਹ ਗੱਲ ਜ਼ੇਨ 'ਚ ਰੱਖੋ। ਅੱਜ ਇਹ ਡਿਸਕਲੇਮਰ ਦੇ ਦਿਆਂ, ਮੈਂ ਬੜਾ ਮਾੜਾ ਜਿਹਾ ਔਰ ਬੜਾ ਗੁਨਾਹਗਾਰ ਆਦਮੀ ਹਾਂ। ਮੈਂ ਕਿਸੇ ਦੇ ਮਜ਼ਹਬ ਨੂੰ ਚੈੱਕ ਨਹੀਂ ਕਰਦਾ ਤੇ ਕਿਸੇ ਦੇ ਉੱਤੇ ਫਤਵੇ ਨਹੀਂ ਦਿੰਦਾ। ਹਰ ਬੰਦਾ ਮੇਰੇ ਤੋਂ ਬਹੁਤਾ ਨੇਕ ਹੈ, ਮੈਂ ਜ਼ਿਆਦਾ ਵੱਡਾ ਗੁਨਾਹਗਾਰ ਹੈ। ਅੱਲਾ ਦੀ ਜ਼ਾਤ ਮੈਨੂੰ ਮਾफ़ ਵੀ ਕਰੇ ਔਰ ਮੇਰੇ ਗੁਨਾਹਾਂ ਨੂੰ ਮਾफ़ ਕਰੇ ਤੇ ਮੇਰੇ ਪਰਦੇ ਵੀ ਰੱਖੇ। ਇਸ ਲਈ ਜਦੋਂ ਮੈਂ ਕੋਈ ਵੀ ਗੱਲ ਕਰਨਾ, ਉਹਦੇ ਵਿੱਚ ਅਗਰ ਮਜ਼ਹਬ ਦਾ ਕੋਈ ਅਨਸਰ ਹੁੰਦਾ ਤੇ ਮੈਂ ਉਹਦਾ ਸਿਆਸੀ ਜਿਹੜਾ ਉਹਦੀ ਡਾਇਮੈਂਸ਼ਨ ਹੈ, ਉਹਦੇ 'ਤੇ ਗੱਲ ਕਰਨਾ। ਲੱਠ ਚੁੱਕ ਕੇ ਮਜ਼ਹਬੀ ਫਤਵੇ ਉਸ ਬੰਦੇ 'ਤੇ ਨਾ ਦਿਆ ਕਰੋ, ਉਹ ਕੋਈ ਵੀ ਹੋਵੇ, ਦੁਸ਼ਮਣ ਹੋਵੇ ਜਾਂ ਸੱਜਣ ਹੋਵੇ, ਕਿਉਂਕਿ ਮੈਂ ਕੋਈ ਮੌਲਵੀ ਤੇ ਹੈ ਨਹੀਂ, ਮੈਂ ਕੋਈ ਆਲਮ ਨਹੀਂ, ਫਾਜ਼ਲ ਨਹੀਂ, ਕੋਈ ਮੁਫਤੀ ਨਹੀਂ, ਮੈਨੂੰ ਕੀ ਪਤਾ ਇਹਨਾਂ ਗੱਲਾਂ ਦਾ। ਬਹਰਹਾਲ ਜਨਾਬ ਹੁਣ ਟਾਊਟ ਸਹਾਫੀਆ ਗਰੀਦਾ ਫਾਰੂਕੀ ਸਾਹਿਬਾ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਇਹ ਕਮਲੀ ਮੁਲਤਾਨੋਂ ਨਿਕਲੀ ਤੇ ਉਹ ਚਲੋ ਉਹ ਤੇ ਹੁਣ ਉੱਥੋਂ ਮੁਲਤਾਨ ਤੋਂ ਬੱਚੀ ਹੈ ਸਾਡੀ, ਕਿਸ ਤਰ੍ਹਾਂ ਆਈ, ਕੀ ਕੀਤਾ, ਉਸ ਗੱਲ ਨੂੰ ਛੱਡ ਦਿੰਦੇ। ਮਿਹਨਤ ਬਹਰਹਾਲ ਇਹਨੇ ਬੜੀ ਕੀਤੀ, ਬਹੁਤ ਇਹਨੇ ਖੂਨ ਪਸੀਨੇ ਦੀ ਕਮਾਈ ਦੇ ਨਾਲ, ਮਤਲਬ ਜਿਵੇਂ ਬੰਦਾ ਖੂਨ ਪਸੀਨੇ ਦੀ ਕਮਾਈ ਦਾ ਮਤਲਬ ਬੜੀ ਮਿਹਨਤ ਕਰਕੇ ਜਿਹੜਾ ਬੰਦਾ ਅੱਗੇ ਆਉਂਦਾ ਉਹ ਆਇਆ। ਲੇਕਿਨ ਫਿਰ ਜ਼ਮੀਰਾਂ ਦੇ ਸੌਦੇ ਹੋ ਜਾਂਦੇ ਨੇ, ਤੁਹਾਨੂੰ ਪਤਾ ਲੋਕਾਂ ਦਾ ਤਾਸੁਰ ਇਹੀ ਹੈ ਵੀ ਇਹਨਾਂ ਦੇ ਜ਼ਮੀਰ ਦਾ ਵੀ ਸੌਦਾ ਹੋ ਗਿਆ, ਇਹਨਾਂ ਵੀ, ਕਿਉਂਕਿ ਕੰਮ ਚੱਲਦਾ ਨਹੀਂ ਸੀ ਨਕੰਮੀ ਵਿਚਾਰੀ। ਫਿਰ ਇਹਨਾਂ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਬੀਬੀ ਜ਼ਰਾ ਥੋੜ੍ਹਾ ਜਿਹਾ ਨਾ ਮਾਡਰਨ ਲੁੱਕ 'ਚ ਆ ਜਾਓ, ਤੇ ਫਿਰ ਤੁਸੀਂ ਜਿਹੜੀ ਤੁਹਾਡੀ ਨਲਾਇਕੀ ਹੈ ਨਾ ਉਹ ਛੁਪ ਜਾਏਗੀ।
ਇਹਨਾਂ ਨੇ ਹੁਣ ਉਹ ਕੰਮ ਛੁਪਾਉਣ ਵਾਸਤੇ, ਤੁਹਾਨੂੰ ਮੈਂ ਇੱਕ ਦਿਨ ਪਹਿਲਾਂ ਵੀ ਆਖਿਆ ਸੀ ਵੀ ਇਹਨਾਂ ਨੇ ਇਹ ਜਿਹੜੇ ਉਹਨਾਂ ਨੂੰ ਮੈਂ ਕੀ ਆਖਾਂ, ਇਹਨਾਂ ਨੂੰ ਮੈਂ ਗਲਾਸਿਸ ਆਖਾਂ, ਇਹਨਾਂ ਨੂੰ ਮੈਂ ਐਨਕ ਆਖਾਂ, ਇਹ ਦੋਨੋਂ ਚੀਜ਼ਾਂ ਹੀ ਮੇਰਾ ਮਤਲਬ ਹੈ। ਐਡਾ ਬੈਡਫੋਰਡ ਟਰੱਕ ਜਿਹੜੇ ਹੁੰਦੇ ਸਨ ਨਾ, ਉਹਨਾਂ ਦਾ ਸ਼ੀਸ਼ਾ ਐਡਾ ਵੱਡਾ ਨਹੀਂ ਸੀ ਹੁੰਦਾ ਕਿ ਜਿਹੜਾ ਵੱਡਾ ਇਹਨਾਂ ਦੇ ਹੁਣ ਮੂੰਹ ਦੇ ਉੱਤੇ ਸ਼ੀਸ਼ਾ ਹੈ। ਮੂੰਹ ਪਿੱਛੇ ਨਿੱਕਾ ਹੈ ਅਤੇ ਉਹ ਜਿਹੜਾ ਅੱਗੇ ਖਿਲਾਰ ਹੈ ਉਹ ਐਨਕ ਦਾ ਬੜਾ ਵੱਡਾ ਹੈ। ਅਤੇ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੇ ਇਹ ਕੰਮ ਕੀਤਾ ਕਿਉਂ ਹੈ। ਲਾਈਕ ਇਹਨਾਂ ਨੂੰ ਕੀ ਲੱਗਦਾ, ਪਰ ਮੇਰਾ ਖਿਆਲ ਉਹਨਾਂ ਨੂੰ ਇਹ ਲੱਗਦਾ ਵੀ ਇਹ ਮੈਂ ਲਾ ਕੇ ਬਵਾਂਗੀ ਅਤੇ ਮੈਂ ਜ਼ਰਾ ਥੋੜ੍ਹੀ ਮਾਡਰਨ ਅਤੇ ਪੜ੍ਹੀ ਲਿਖੀ ਲੱਗਾਂਗੀ। ਵੈਸਟਰਨ ਕੱਪੜੇ ਪਾਓ, ਵੱਡੀ ਸਾਰੀ ਐਨਕ ਲਾਓ ਮੂੰਹ ਦੇ ਉੱਤੇ, ਆਪਣੇ ਮੂੰਹ ਤੋਂ ਵੀ 4 ਗੁਣਾ ਵੱਡੀ, ਫਿਰ ਆਪਣੇ ਮੂੰਹ ਤੋਂ ਵੀ 4 ਗੁਣਾ ਵੱਡੀਆਂ ਗੱਲਾਂ ਕਰੋ ਅਤੇ ਤੁਸੀਂ ਆਪੇ ਇੰਟਲੈਕਚੁਅਲ ਲੱਗੋਗੇ। ਅਤੇ ਇਹ ਵੈਸੇ ਤਾਂ ਤੁਸੀਂ ਗਲੇ ਦੇ ਵਿੱਚੋਂ ਗਲਾ ਸਾਫ਼ ਕਰਦੇ ਹੋ, ਲੇਕਿਨ ਇਹ ਬੀਬੀ ਜਦੋਂ ਬੋਲਦੀ ਹੈ ਅਤੇ ਉਹ ਗਲੇ ਦੇ ਵਿੱਚੋਂ ਬੋਲਦੀ ਹੈ, ਉਹਨੂੰ ਇਹ ਵੀ ਲੱਗਦਾ ਕਿ ਖਰ ਕਰਕੇ ਬੋਲੋ ਅਤੇ ਉਰਦੂ ਵੀ ਚੰਗੀ ਲੱਗਦੀ ਹੈ। ਅਤੇ ਮੂੰਹ ਵਿੰਗਾ ਕਰ ਲਓ ਅਗਲੇ ਪਾਸਿਓਂ, ਅੰਗਰੇਜ਼ੀ ਆਵੇ ਜਾਂ ਨਾ ਆਵੇ, ਅਤੇ ਅੰਗਰੇਜ਼ੀ ਵੀ ਬੰਦੇ ਨੂੰ ਇੰਝ ਹੀ ਲੱਗਦੀ ਵੀ ਇਹ ਬਚਪਨ ਦੇ ਵਿੱਚ ਕੋਈ ਸਟੇਸੀ ਹੈ, ਕੋਈ ਤੁਸੀਂ ਇਹ ਸਮਝ ਲਓ ਕਿ ਕੋਈ ਹੋਰ ਅਮਰੀਕੀ ਨਾਂ ਸਮਝ ਲਓ ਉਹ ਹੈ, ਅਤੇ ਇਹ ਕੋਈ ਦੇਸੀ ਖਾਤੂਨ ਨਹੀਂ, ਪਾਕਿਸਤਾਨੀ ਖਾਤੂਨ ਨਹੀਂ ਹੈ। ਖੈਰ, ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਇਹਨਾਂ ਗੱਲਾਂ ਨੂੰ ਤਾਂ ਛੱਡਦੇ ਨੇ, ਜਿਹੜੀ ਗੱਲ ਕੀਤੀ ਉਹ ਸੁਣ ਲਓ। ਉਹਨਾਂ ਨੇ ਕਿਹਾ ਪਾਕਿਸਤਾਨ 'ਚ ਅਗਰ ਹਕੂਮਤ ਕਰਨੀ ਹੋਵੇ, ਅਤੇ ਇਹ ਗੱਲ ਕੋਈ ਨਵੀਂ ਨਹੀਂ ਉਹਨਾਂ ਕੀਤੀ, ਨਕਲ ਹੀ ਮਾਰੀ। ਇਹ ਗੱਲ ਤਾਂ ਬਹੁਤ ਪਹਿਲੇ ਦੀ ਬੜੀ ਵਾਰੀ ਇਸ਼ਤਿਹਾਰਾਂ 'ਚ, ਨਾਅਰਿਆਂ 'ਚ ਕੋਈ 5000 ਵਾਰੀ ਅਸੀਂ ਸੁਣ ਚੁੱਕੇ ਹਾਂ, ਪੜ੍ਹ ਚੁੱਕੇ ਹਾਂ, ਲੇਕਿਨ ਕਿਸੇ ਬੰਦੇ ਨੇ ਕਦੀ ਇਹ ਹਮਾਕਤ ਨਹੀਂ ਸੀ ਕੀਤੀ ਕਿ ਟੈਲੀਵਿਜ਼ਨ 'ਤੇ ਇਹੋ ਜਿਹੀ ਬੇਹੂਦਾ ਗੱਲ ਕਰੇ। ਲੇਕਿਨ ਇਹਨਾਂ ਨੇ ਕਿਉਂਕਿ ਰਿਕਾਰਡ ਕਾਇਮ ਕਰਨੇ ਨੇ ਸਾਰੇ ਬੇਹੂਦਗੀ ਦੇ, ਅਤੇ ਉਹਨਾਂ ਨੇ ਟੀ ਵੀ 'ਤੇ ਬਹਿ ਕੇ ਕਿਹਾ ਵੀ ਅੱਲਾ, ਅਮਰੀਕਾ ਅਤੇ ਆਰਮੀ ਦੀ ਸਪੋਰਟ ਹਾਸਲ ਹੋਵੇ ਅਤੇ ਸੱਤੇ ਖੈਰਾਂ ਨੇ। ਮਤਲਬ ਇੱਕੋ ਲਾਈਨ 'ਚ ਉਹਨਾਂ ਖੜਾ ਕਰਤਾ ਹਰ ਸ਼ੈ ਨੂੰ। ਅਤੇ ਅਗਰ ਇਹਨਾਂ ਤਿੰਨਾਂ ਦੀ ਸਪੋਰਟ ਹੋਵੇ ਤਾਂ ਫਿਰ ਬੰਦਾ ਖਲੋਤਾ ਰਹਿੰਦਾ। ਇਹਨਾਂ ਤਿੰਨਾਂ 'ਚੋਂ ਕਿਸੇ ਇੱਕ ਦੀ ਵੀ ਸਪੋਰਟ, ਮਸਲ ਬੰਦਾ ਆਉਂਦਾ ਹੈ ਨਾ ਵੀ ਬੰਦੇ ਜਿਹਨੂੰ ਰੱਬ ਦੀਆਂ ਰੱਖਾਂ ਹੋਣ ਉਹਨੂੰ ਕੁਝ ਨਹੀਂ ਹੁੰਦਾ, ਉਹਨੂੰ ਤਾਂ ਫਿਰ ਕਿਸੇ ਦੀ ਵੀ ਸਪੋਰਟ ਨਹੀਂ ਚਾਹੀਦੀ ਜਿਹਨੂੰ ਰੱਬ ਦੀਆਂ ਰੱਖਾਂ ਨੇ। ਇਹ ਟਰੰਪ ਵੀ ਆਉਂਦਾ ਹੈ ਵੀ ਜਿਹਦੇ ਨਾਲ ਗੋਡ ਹੈ ਉਹ ਸਾਰਿਆਂ ਤੋਂ ਤਗੜਾ ਹੈ। ਲੇਕਿਨ ਇਹ ਬੈਡਫੋਰਡ ਦੇ ਸ਼ੀਸ਼ਿਆਂ ਵਾਲੀ ਐਨਕ ਲਾ ਕੇ ਜਿਹੜੀ ਬੀਬੀ ਹੈ, ਇਹ ਕਹਿੰਦੀ ਹੈ ਕਿ ਅੱਲਾ ਵੀ ਹੋਣਾ ਚਾਹੀਦਾ, ਪਰ ਕੱਲਾ ਅੱਲਾ ਕੰਮ ਨਹੀਂ ਚਲਾ ਸਕਦਾ, ਉਹਦੇ ਹਿਸਾਬ ਨਾਲ ਅਮਰੀਕਾ ਵੀ ਹੋਣਾ ਚਾਹੀਦਾ ਅਤੇ ਨਾਲ ਆਰਮੀ ਵੀ ਹੋਣੀ ਚਾਹੀਦੀ। ਕਿਸ ਦਿਨ ਤੁਹਾਨੂੰ ਦਾਸਤਾਨ ਸੁਣਾਵਾਂਗੇ ਨਾ, ਇੱਕ ਟਵੀਟ ਕੀਤਾ ਸੀ, ਅਤੇ ਉਹ ਅੱਜ ਕੱਲ੍ਹ ਤੇ ਉਹ ਜਰਨਲ ਸਾਹਿਬ ਨੇ, ਬੜੇ ਵੱਡੇ ਜਰਨੈਲ ਨੇ, ਉਸ ਵੇਲੇ ਉਹ ਜਰਨੈਲ ਨਹੀਂ ਸੀ ਹੈਗੇ, ਅਤੇ ਇਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਉਹ ਟਵੀਟ ਕੀਤਾ ਸੀ। ਉਹ ਕਿਸ ਦਿਨ ਤੁਹਾਨੂੰ ਸਾਰੀ ਦਾਸਤਾਨ ਸੁਣਾਵਾਂਗਾ, ਤੁਹਾਨੂੰ ਝੱਸ ਆਏਗੀ ਉਹ ਗੱਲਬਾਤ ਸੁਣ ਕੇ। ਅਗਲੀ ਖਬਰ 'ਤੇ ਚੱਲਨੇ। ਜਿਹੜੇ MF ਨੇ ਉਹਨਾਂ ਇਸ ਤੋਂ ਵੀ ਕੰਮ ਵਧਾ ਦਿੱਤਾ। ਮੈਂ ਤੁਹਾਨੂੰ ਕਿਹਾ ਨਾ ਵੀ ਟਾਊਟ ਦੇ ਉੱਤੇ ਟਾਊਟ ਆ ਰਿਹਾ। ਇਹ ਜਿਹੜੇ ਡਿਜੀਟਲ ਨਾਈ ਨੇ, ਇਹ ਮੇਰਾ ਮਤਲਬ ਹੈ ਕਿ ਇੱਕ ਤੋਂ ਵੱਧ ਕੇ ਦੂਸਰੇ ਨੇ। ਉਹ ਡਿਜੀਟਲ ਨਾਈ ਸਾਹਿਬ ਜਿਹੜੇ ਨੇ, ਮੁਨੀਬ ਫਾਰੂਕ, ਉਹ ਕਹਿੰਦੇ ਨੇ ਕਿ ਹਕੂਮਤ ਆਪਣੀ ਮੁੱਦਤ ਪੂਰੀ ਨਹੀਂ ਕਰੇਗੀ, ਬਲਕਿ ਸ਼ਾਇਦ ਆਪਣੀ ਮੁੱਦਤ ਤੋਂ ਵੀ ਗਾਂਹ ਨਿਕਲ ਜਾਏਗੀ। ਮੈਂ ਆਖਿਆ ਬਈ ਤਬਾਹੀ ਕਰ ਛੱਡੀ ਹੈ। ਮੇਰਾ ਮਤਲਬ ਜਿਸ ਵੇਲੇ ਪਾਲਿਸ਼ ਮਾਰਦੇ ਨੇ ਅਤੇ ਇੰਨਾ ਕੁ ਗਾਂਹ ਨਿਕਲ ਜਾਂਦੇ ਨੇ ਵੀ ਇਹਨਾਂ ਨੂੰ ਕੋਈ ਬੰਦਾ ਦੱਸੇ ਵੀ ਯਾਰ ਥੋੜ੍ਹਾ ਪਿਛਾਂ ਵੀ ਰਿਹਾ ਕਰੋ, ਘਰ ਵੀ ਮੁੜਨਾ ਜੇ। ਜ਼ਿਆਉਲ ਹਕ ਨੂੰ ਵੀ ਲੋਕ ਇੰਝ ਹੀ ਆਉਂਦੇ ਸਨ, ਮੁਸ਼ਰਫ ਨੂੰ ਵੀ ਇੰਝ ਹੀ ਆਉਂਦੇ ਸਨ, ਅਯੂਬ ਖਾਨ ਨੂੰ ਵੀ ਇੰਝ ਹੀ ਆਉਂਦੇ ਸਨ, ਯਾਹਿਆ ਖਾਨ ਨੂੰ ਵੀ ਇੰਝ ਹੀ ਆਉਂਦੇ ਸਨ। ਇਹ ਮੁੱਦਤਾਂ ਪੂਰੀਆਂ ਰੱਬ ਦੇ ਇਹ ਲਿਖੀਆਂ ਹੁੰਦੀਆਂ ਨੇ, ਇਸ ਤਰ੍ਹਾਂ ਨਹੀਂ ਹੁੰਦੀਆਂ ਜਿਵੇਂ ਤੁਸੀਂ ਸੋਚਦੇ ਹੋ। ਇਹ ਜਿੱਦਣ ਰੱਬ ਨੇ ਰੱਸੀ ਖਿੱਚ ਲਈ ਅਤੇ 1 ਮਿੰਟ ਨਹੀਂ ਲੱਗਣਾ, ਪਤਾ ਨਹੀਂ ਲੱਗਣਾ ਵੀ ਕਿਹੜਾ ਬੰਦਾ ਕਿੱਥੇ ਹੈ। ਅਤੇ ਮੈਨੂੰ ਤਾਂ ਉਦੋਂ ਸਮਝ ਆਉਂਦੀ ਵੀ ਉਦੋਂ ਜਨਾਬ ਕੀ ਕਰਨਗੇ। ਜਨਾਬ ਕੋਲੋਂ ਤਾਂ ਲੋਕ ਉਦੋਂ ਪੁੱਛਣਗੇ ਨਾ ਵੀ ਤੁਸੀਂ ਕੀ ਕਹਿੰਦੇ ਸੋ, ਅਤੇ ਉਦੋਂ ਤੁਹਾਡੇ ਕੀ ਬਿਆਨ ਹੋਣਗੇ, ਅਤੇ ਉਦੋਂ ਤੁਹਾਡੀ ਸੂਰਤ ਹਾਲ ਕੀ ਹੋਏਗੀ। ਮੈਂ ਤਾਂ ਤੁਹਾਨੂੰ ਕਿਹਾ ਵੀ ਜਿੰਨਾ ਲੋਕ ਤੁਹਾਡੇ ਤੋਂ ਤੰਗ ਨੇ, ਅਗਰ ਕਿਸੇ ਬੰਦੇ ਨੇ, ਮੇਰਾ ਮਤਲਬ ਮੈਂ ਤਾਂ ਕਿਸੇ ਨੂੰ ਵੀ ਨਹੀਂ ਕਹਾਂਗਾ ਕੋਈ ਕਿਸੇ ਨਾਲ ਵਾਇਲੈਂਸ ਕਰੇ, ਲੇਕਿਨ ਤੁਹਾਡੇ ਮਗਰ ਇੱਕ ਗੱਡੀ 'ਤੇ ਢੋਲ ਵਾਲਾ ਲਾ ਦਿੱਤਾ ਵੀ ਜਿੱਥੇ ਤੁਸੀਂ ਜਾਓ ਉੱਥੇ ਢੋਲ ਵੱਜਦਾ ਫਿਰੇ। ਜਿੱਥੇ ਵੀ ਤੁਸੀਂ ਜਾਓ, ਕੋਈ ਖਾਣਾ ਖਾਣ ਜਾਓ, ਕਿ ਨਮਾਜ਼ ਪੜ੍ਹਨ ਜਾਓ, ਅਤੇ ਨਮਾਜ਼ ਦੇ ਟਾਈਮ 'ਤੇ ਢੋਲ ਬੰਦ ਕਰ ਲੈਣ ਮਸਜਿਦ ਦੇ ਬਾਹਰ। ਜਦੋਂ ਤੁਸੀਂ ਬਾਹਰ ਨਿਕਲੋ ਨਮਾਜ਼ ਪੜ੍ਹ ਕੇ, ਫਿਰ ਢੋਲ ਵੱਜੇ। ਮਤਲਬ ਜਿੱਥੇ ਤੁਸੀਂ ਜਾਓ ਤੁਹਾਡੇ ਮਗਰ ਢੋਲ ਵੱਜੇ। ਹੁਣ ਇਹਦੇ ਤੁਸੀਂ ਕੋਈ ਪਰਚਾ ਵੀ ਨਹੀਂ ਕਰਾ ਸਕੋਗੇ, ਇਹ 'ਤੇ ਕੋਈ ਤੁਸੀਂ ਕੰਪਲੇਨ ਵੀ ਨਹੀਂ ਕਰਾ ਸਕੋਗੇ, ਮਿਊਜ਼ਿਕ ਵੱਜ ਰਿਹਾ ਨਾ ਤੁਹਾਡੇ ਪਿੱਛੇ। ਅਤੇ ਜਿੱਥੇ ਤੁਸੀਂ ਜਾਓ ਢੋਲ ਵੱਜੇ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵੀ ਯਾਰ ਇਹ ਉਹ ਬੇਸ਼ਰਮ ਲੋਕ ਸਨ ਜਿਹੜੇ ਡਿਕਟੇਟਰ ਦੇ ਜ਼ਮਾਨੇ ਦੇ ਵਿੱਚ ਜਮਹੂਰੀਅਤ ਦੇ ਖਿਲਾਫ ਖਲੋਤੇ ਸਨ ਅਤੇ ਤੜੀਆਂ ਲਾਉਂਦੇ ਸਨ ਡਿਕਟੇਟਰਾਂ ਦੇ ਕਹਿਣ ਦੇ ਉੱਤੇ, ਅਤੇ ਹੁਣ ਇਹਨਾਂ ਦਾ ਸਾਹ ਵੀ ਨਹੀਂ ਨਿਕਲਦਾ। ਖੈਰ ਅੱਗੇ ਚੱਲਨੇ, ਸਾਹ ਵੀ ਨਹੀਂ ਨਿਕਲਦਾ, ਮਤਲਬ ਇਹ ਵੀ ਢੋਲ ਤੋਂ ਹੁਣ ਤੰਗ ਨੇ। ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ ਹਾਫਜ਼ਾਬਾਦ ਦੇ ਵਿੱਚ ਇੱਕ ਸਰਕਾਰੀ ਸਕੂਲ ਬਣਾਇਆ ਗਿਆ। ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਰਹਿੰਦਾ ਵੀ ਇਹ ਜਿਹੜੇ ਸਕੂਲ ਬਣਾਉਂਦੇ ਨੇ, ਇਹਦੇ 'ਚੋਂ ਕੋਈ 20% ਕਮਿਸ਼ਨ ਲੈਂਦਾ, ਕੋਈ 30 ਲੈਂਦਾ, ਕੋਈ 40 ਲੈਂਦਾ। ਇਹ ਡਿਫਰੈਂਟ ਕਮਿਸ਼ਨ ਚੱਲਦੇ ਨੇ। ਜ਼ਾਹਿਰ ਹੈ ਇੱਥੋਂ ਵੀ ਸ਼ੱਕ ਤਾਂ ਇਹੀ ਹੈ ਵੀ ਕੋਈ ਨਾ ਕੋਈ ਕਮਿਸ਼ਨ ਲਿਆ ਗਿਆ ਹੋਏਗਾ ਸ਼ਾਇਦ। ਇਹ ਸਕੂਲ ਪੂਰੇ 3 ਮਹੀਨੇ ਚੱਲਿਆ, ਉਸ ਤੋਂ ਬਾਅਦ ਉੱਥੇ ਡੰਗਰ ਬੰਨ੍ਹ ਦਿੱਤੇ ਨੇ। ਹਾਂਜੀ, ਉੱਥੇ ਮੱਝਾਂ ਛੱਜਾਂ, ਕੱਟੇ ਛੱਟੇ, ਬੱਕਰੀਆਂ ਸ਼ੱਕਰੀਆਂ ਉਹ ਬੰਨ੍ਹ ਦਿੱਤੀਆਂ ਨੇ, ਅਤੇ ਕੋਈ ਬੱਚਾ ਨਹੀਂ ਆਉਂਦਾ ਅਤੇ ਕੋਈ ਉਸਤਾਦ ਨਹੀਂ ਆਉਂਦਾ। ਉਸਤਾਦ ਵੀ ਤਨਖਾਹ ਲੈ ਰਹੇ ਹੋਣੇ ਨੇ, ਅਤੇ ਸਕੂਲ 'ਤੇ ਜਿਹੜਾ ਕਰੋੜਾਂ ਰੁਪਈਆ ਲੱਗਾ ਉਹ ਜ਼ਾਇਆ, ਟੈਕਸ ਪੇਅਰ ਦਾ ਪੈਸਾ ਸਾਰਾ ਜ਼ਾਇਆ, ਅਤੇ ਸਕੂਲ ਦੇ ਵਿੱਚ ਮੱਝਾਂ, ਗਾਈਆਂ ਅਤੇ ਬੱਕਰੀਆਂ ਜਿਹੜੀਆਂ ਉਹ ਬੰਨ੍ਹ ਛੱਡੀਆਂ ਨੇ। ਅੱਗੇ ਚਲੋ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ARY ਨਿਊਜ਼ ਇਹ ਦੱਸਦਾ ਹੈ ਕਿ ਵਫਾਕੀ ਦਾਰੁਲ ਹਕੂਮਤ ਦੇ ਵਿੱਚ ਜਿਹੜੀ ਜ਼ਿਲ੍ਹੇ ਇੰਤਜ਼ਾਮੀਆ, ਪੁਲਿਸ ਅਤੇ CDA,
ਉਹਨਾਂ ਨੇ ਮੁਸ਼ਤਰਕਾ ਲਾਹੇ ਅਮਲ ਤਰਤੀਬ ਦੇ ਲਿਆ ਕਿ ਇਸਲਾਮਾਬਾਦ ਦੇ ਜਿੰਨੇ ਵੀ ਪੌਸ਼ ਸੈਕਟਰ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਕੱਚੀਆਂ ਆਬਾਦੀਆਂ ਨੇ ਉਹ ਖਾਲੀ ਕਰਾਉਣੀਆਂ ਨੇ ਤੇ ਉਹਨਾਂ ਨੂੰ ਮਸਮਾਰ ਕਰਨਾ, ਉਹਨਾਂ ਦੇ ਘਰ ਸੁੱਟਣੇ ਨੇ ਤੇ ਉਹਨਾਂ ਨੂੰ ਉੱਥੋਂ ਕੱਢਣਾ ਹੈ। ਔਰ ਇਸ ਆਪਰੇਸ਼ਨ ਦੇ ਉੱਤੇ ਕੰਮ ਕਰਨ ਲਈ ਉਹ ਬਹੁਤ ਜਲਦੀ ਜਿਹੜਾ ਨਾ ਜਨਾਬ ਉਹ ਲਾਠੀਆਂ ਤੇ ਡਾਂਗਾਂ ਕੱਢਣ ਵਾਲੇ ਨੇ, ਬਸ ਆ ਇੰਤਜ਼ਾਰ ਕਰ ਰਹੇ ਨੇ ਈਦ ਮੁੱਕਣ ਦਾ, ਮਤਲਬ ਕਿ ਈਦ ਖਤਮ ਹੋ ਜਾਏ ਈਦ ਦੇ ਦਿਨ ਤੇ ਉਸ ਤੋਂ ਬਾਅਦ ਉਹ ਕੰਮ ਜਿਹੜਾ ਆਪਣਾ ਸ਼ੁਰੂ ਕਰ ਦੇਣ। ਅੱਗੇ ਚੱਲੋ ਜ਼ਰਾ। ਹੁਣ ਦੂਜੇ ਪਾਸੇ ਇਸਲਾਮਾਬਾਦ ਹਾਈ ਕੋਰਟ ਨੇ ਫੈਸਲਾ ਦੇ ਛੱਡਿਆ ਵੀ ਜਿਹੜੇ ਕੌਨਸਟੀਟਿਊਸ਼ਨ 1 ਦੇ ਵਿੱਚ ਰਈਸ ਨੇ, ਅਮੀਰ ਨੇ, ਅਸ਼ਰਾਫੀਆ ਹੈ, ਉਹਨਾਂ ਨੂੰ ਹੱਥ ਨਾ ਲਾਓ। ਉਹਨਾਂ ਨੂੰ ਮਨਾ ਕਰ ਦਿੱਤਾ ਵੀ ਇੱਥੋਂ ਕਿਸੇ ਨੇ ਨਹੀਂ ਕੱਢਣਾ, ਜਦੋਂ ਤੱਕ ਸਾਡਾ ਅਗਲਾ ਫੈਸਲਾ ਨਾ ਆਵੇ ਇੱਥੇ ਫੁੱਲ ਸਟਾਪ, ਇੱਥੇ ਅਸੀਂ ਖਤਮ ਕਰਤਾ ਕੰਮ। ਚੰਗਾ ਕੰਮ ਕੀਤਾ, ਉੱਥੇ ਵੀ ਤੇ ਰੌਲਾ ਹੀ ਪਾਉਣ ਡਏ ਸਨ ਜਾ ਕੇ। ਲੇਕਿਨ ਕਹਿਣ ਦਾ ਮਕਸਦ ਤੁਹਾਡੇ ਨਾਲ ਇਹ ਇਸ ਵੇਲੇ ਕਿ ਗੌਰ ਜ਼ਰਾ ਇਹ ਕਰੋ ਕਿ ਇਹ ਗਰੀਬਾਂ ਦੀਆਂ ਆਬਾਦੀਆਂ ਤੇ ਕੋਈ ਇਸਲਾਮਾਬਾਦ ਹਾਈ ਕੋਰਟ ਨਹੀਂ ਦਿੰਦੀ ਕਿਸੇ ਕਿਸਮ ਦਾ ਵੀ ਕੋਈ ਸਟੇ ਆਰਡਰ। ਜਿਸ ਵੇਲੇ ਕਿਸੇ ਤਗੜੇ ਦੇ ਘਰ ਨੂੰ ਹੱਥ ਪੈਂਦਾ ਹੈ ਤੇ ਵਜ਼ੀਰ ਆਜ਼ਮ ਵੀ ਕਮੇਟੀ ਬਣਾ ਦਿੰਦਾ ਹੈ, ਹਾਈ ਕੋਰਟ ਵੀ ਵਿੱਚ ਆ ਜਾਂਦੀ ਹੈ, ਸਟੇ ਆਰਡਰ ਵੀ ਆ ਜਾਂਦੇ ਨੇ, ਕੰਮ ਵੀ ਰੁਕ ਜਾਂਦਾ ਹੈ। ਤੇ ਗਰੀਬ ਜਿਹੜੇ ਨੇ ਉਹ ਆਂਦੇ ਨੇ ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ। ਗਰੀਬ ਜਿਹੜੇ ਨੇ ਉਹ ਭਾਵੇਂ ਕਿਸੇ ਕੁੱਠੀਏ 'ਚ ਵੀ ਰਹਿ ਰਹੇ ਨੇ, ਉਹਨੂੰ ਵੀ ਢਾਉਣ ਨੂੰ ਫਿਰਦੇ ਨੇ, ਉਹਨੂੰ ਮਾਰਦੇ ਕੁੱਟਦੇ ਵੀ ਨੇ। ਔਰ ਜਿਹੜੇ ਉੱਥੇ ਸਰਕਾਰੀ ਮੁਲਾਜ਼ਮੀ ਨੇ ਕੰਮ ਕਰਦੇ ਨੇ ਗਰੀਬਾਂ ਦੇ ਕੋਲੋਂ, ਖੋਹਦੇ ਨੇ ਉਹਨਾਂ ਦਾ ਥਾਂ, ਔਰ ਕਹਿੰਦੇ ਨੇ ਜੀ ਇਹਨਾਂ ਗਰੀਬਾਂ ਪੈਸਾ ਲੈ ਲਿਓ। ਬਈ ਕਿੰਨਾ ਕੁ ਪੈਸਾ ਉਹਨਾਂ ਲੈ ਲਿਆ ਜਿਹੜਾ ਤੁਹਾਨੂੰ ਐਡੀ ਕਹਿ ਰਿਹਾ ਕਿ ਨਵਾਜ਼ ਸ਼ਰੀਫ ਜਿੰਨਾ ਪੈਸਾ ਲੈ ਗਏ ਨੇ ਉਹ। ਤੇ ਉਹ ਜਿਹੜੇ ਗਰੀਬ ਨੇ ਉਹਨਾਂ ਨੂੰ ਜਿਹੜੇ ਮਾਰਦੇ ਕੁੱਟਦੇ ਨੇ ਉਹਨਾਂ ਅਫਸਰਾਂ ਨੂੰ ਇਹ ਤਮਗੇ ਵੀ ਦਿੰਦੇ ਨੇ। ਚਲੋ ਅੱਗੇ ਚੱਲਨੇ ਜੀ। ਅੱਗੇ ਜਿਹੜਾ ਮਾਮਲਾ ਅਗਲਾ ਹੈ ਉਹ ਰਾਣਾ ਸਨਾਉੱਲਾ ਸਾਹਿਬ ਨੇ ਇੱਕ ਨਵੀਂ ਗੱਲ ਕੀਤੀ। ਉਹ ਕਹਿੰਦੇ ਨੇ ਵੀ ਅਗਰ ਇਹ ਸੁਲ੍ਹਾ ਹੋ ਗਈ ਇਰਾਨ ਵਾਲੀ ਤੇ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। ਅਗਰ ਸੁਲ੍ਹਾ ਹੋ ਗਈ ਤੇ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ, ਪੈਟਰੋਲ ਤੇ ਗੈਸ ਵਾਫਰ ਸਸਤੀ ਹੋਏਗੀ, ਆਵਾਮ ਦੇ ਵਾਰੇ ਨਿਆਰੇ ਹੋ ਜਾਣਗੇ, ਮਹਿੰਗਾਈ ਖਤਮ ਹੋ ਜਾਏਗੀ, ਮਾਸ਼ੀ ਹਾਲਾਤ ਬਦਲ ਜਾਣਗੇ। ਅਸੀਂ ਤੁਹਾਨੂੰ ਇਮਾਨਦਾਰੀ ਨਾਲ ਤੁਹਾਡੇ ਸਾਹਮਣੇ ਉਹਨਾਂ ਦੀ ਖਬਰ ਰੱਖ ਦਿੱਤੀ ਹੈ। ਹੁਣ ਤੁਹਾਡਾ ਕੰਮ ਹੈ ਵੀ ਅੱਜ 26 ਮਈ 2026 ਦੀ ਇਹ ਡੇਟ ਨੋਟ ਕਰ ਲਓ ਵੀ ਰਾਣਾ ਸਨਾਉੱਲਾ ਸਾਹਿਬ ਨੇ ਇਹ ਕਿਹਾ ਜੰਗ ਤੇ ਰੋਕੀ ਜਾਣੀ ਹੈ। ਮੈਂ ਤੁਹਾਨੂੰ ਪਹਿਲੇ ਦਿਨ ਤੋਂ ਆਖਣ ਡਿਆ, ਤੁਹਾਨੂੰ ਯਾਦ ਹੋਏਗਾ। ਤਜਜ਼ੀਆ ਮੇਰਾ ਜ਼ਾਹਿਰ ਹੈ, ਮੈਂ ਕੋਈ ਮੇਰਾ ਮਤਲਬ ਹੈ ਕਿ ਕੋਈ ਫਾਲ ਕੱਢਣ ਵਾਲਾ ਤਾਂ ਨਹੀਂ ਹੈ, ਆਪਣਾ ਤਜਜ਼ੀਆ ਦਿੰਦਾ ਤੁਹਾਨੂੰ। ਤਜਜ਼ੀਆ ਮੇਰਾ ਇਹ ਵੀ ਕੋਈ ਲੰਮੀ ਚੌੜੀ ਜੰਗ ਨਹੀਂ ਹੋਣੀ, ਝੜਪਾਂ ਹੋਣਗੀਆਂ, 2-4 ਦਿਨ ਹੋ ਸਕਦੀਆਂ ਨੇ, ਹਜੇ ਵੀ ਹੋ ਸਕਦੀਆਂ ਨੇ, ਕਿਸੇ ਵੇਲੇ 10 ਦਿਨ 12 ਦਿਨ 15 ਦਿਨ, ਲੇਕਿਨ ਇੱਕ ਜੰਗ ਜਿਹੜੀ ਆਖਿਰਕਾਰ ਕਿਸੇ ਮੇਜ਼ ਤੇ ਮੁੱਕਣੀ ਹੈ। ਇਹ ਹੁਣ ਜਿਹੜੀ ਰਾਣਾ ਸਨਾਉੱਲਾ ਸਾਹਿਬ ਨੇ ਗੱਲ ਕੀਤੀ ਹੈ ਵੀ ਇਹ ਮੇਰਾ ਉਹਦਾ ਘੋੜਾ ਹੈ, ਘੋੜੇ ਦਾ ਮੈਦਾਨ, ਥੋੜ੍ਹੇ ਦਿਨਾਂ ਦੇ ਵਿੱਚ ਜੰਗ ਰੁਕ ਜਾਣੀ ਹੈ। ਉਸ ਤੋਂ ਬਾਅਦ ਤੁਸੀਂ ਚੇਤੇ ਰੱਖਣਾ ਕਿ ਇਹਨਾਂ ਦੇ ਕੋਲੋਂ ਤੁਸੀਂ ਸਵਾਲ ਪੁੱਛਣਾ ਵੀ ਹਾਂਜੀ ਚੰਨ ਹੁਣ ਜ਼ਰਾ ਪੈਟਰੋਲ ਵੀ ਸਸਤਾ ਕਰੋ ਤੇ ਗੈਸ ਵੀ ਸਸਤੀ ਕਰੋ ਤੇ ਰੋਜ਼ਗਾਰ ਵੀ, ਤੇ ਲਹਿਰਾਂ ਬਹਿਰਾਂ ਕਰਵਾਓ ਜ਼ਰਾ ਇਕਨੋਮੀ ਦੀਆਂ। ਇਹ ਜਿਹੜਾ ਤੁਹਾਨੂੰ ਨਵੀਂ ਟਰੱਕ ਦੀ ਬੱਤੀ ਥੱਲੇ ਲਾ ਰਹੇ ਨੇ, ਬੱਤੀ ਦੇ ਪਿੱਛੇ ਲਾ ਰਹੇ ਨੇ, ਇਹ ਜ਼ਰਾ ਮਿਹਰਬਾਨੀ ਕਰਕੇ ਅੱਜ ਦੀ ਤਾਰੀਖ 26 ਮਈ 2026 ਇਹ ਚੇਤੇ ਰੱਖਣਾ ਜੀ। ਅੱਗੇ ਚੱਲਦੇ ਜੀ। ਅਗਲੀ ਖਬਰ ਅੰਸਾਰ ਅਬਾਸੀ ਸਾਹਿਬ ਨੇ ਕਾਲਮ ਲਿਖਿਆ। ਉਹਨਾਂ ਕਿਹਾ ਜੋੜੀ ਜਿਹੜੀ ਹੈ ਨਾ, ਜੋੜੀ ਵਾਲਿਆ, ਉਹ ਇੱਕ ਤੁਸੀਂ ਸੁਣਿਆ ਹੋਣਾ ਜੋੜੀ ਵਾਲਾ। ਬਹਰਹਾਲ ਇਹ ਜਿਹੜੀ ਜੋੜੀ ਹੈ ਆਸਮ ਸ਼ਹਿਬਾਜ਼ ਜੋੜੀ, ਇਹਨਾਂ ਦੇ ਨਾਲ ਪਾਕਿਸਤਾਨ ਦੀ ਉਡਾਨ ਉਹਨਾਂ ਕਿਹਾ ਬਹੁਤ ਉੱਤੇ ਜਾ ਰਹੀ। ਅੱਛਾ ਜੀ। ਉਹਨਾਂ ਨੇ ਕਿਹਾ ਕਿ ਸਿਆਸੀ ਸ਼ਿੱਦਤ ਪਸੰਦ ਇਹ ਕਾਲਮ ਨਾ ਪੜ੍ਹਨ ਤੇ PTI ਦੇ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ ਉਹ ਨਫ਼ਰਤ 'ਚ ਇੰਨੇ ਅੱਗੇ ਚਲੇ ਗਏ ਨੇ ਵੀ ਉਹ ਪਾਕਿਸਤਾਨ ਦੀ ਜਿਹੜੀ ਕੋਈ ਅੱਛਾਈ ਹੁੰਦੀ ਹੈ ਨਾ ਉਹਦੇ 'ਤੇ ਵੀ ਰਾਜ਼ੀ ਨਹੀਂ ਹੁੰਦੇ। ਨਾਲ ਉਹਨਾਂ ਨੇ ਕਿਹਾ ਵੀ ਤੁਹਾਡੀ ਤਬੀਅਤ ਖਰਾਬ ਹੋ ਜਾਣੀ ਹੈ, ਉਹਦੀ ਵਜ੍ਹਾ ਤੋਂ ਅਦਾਰਾ ਜ਼ਿੰਮੇਦਾਰ ਨਹੀਂ ਹੋਏਗਾ, ਅਦਾਰੇ ਦੀ ਕੋਈ ਜ਼ਿੰਮੇਦਾਰੀ ਨਹੀਂ, ਤੇ ਇਸ ਲਈ ਮੇਰਾ ਜਿਹੜਾ ਆਰਟੀਕਲ ਤੁਸੀਂ ਨਾ ਪੜ੍ਹੋ। ਅੱਛਾ, ਇਹ ਤਾਂ ਲਿਖ ਚੜਿਆ। ਨਾਲ ਉਹ ਪਤਾ ਕੀ ਲਿਖਦੇ ਨੇ ਇਸੇ ਆਰਟੀਕਲ ਦੇ ਵਿੱਚ, ਇਹ ਜੋੜੀ ਸ਼ਹਿਬਾਜ਼ ਤੇ ਕਹਿੰਦੇ ਨੇ ਆਸਿਮ ਮੁਨੀਰ ਦੀ ਬੜੀ ਜ਼ਬਰਦਸਤ ਹੈ, ਲੇਕਿਨ ਉਹ ਨਾਲ ਮੋਹਸਿਨ ਨਕਵੀ ਨੂੰ ਮਸ਼ਵਰਾ ਦਿੰਦੇ ਨੇ ਵੀ ਜਨਾਬ ਤੁਹਾਡੇ ਕੋਲ ਕ੍ਰਿਕਟ ਬੋਰਡ ਵੀ ਹੈ ਤੇ ਇੰਟੀਰੀਅਰ ਮਿਨਿਸਟਰੀ ਵੀ ਹੈ, ਤੇ ਤੁਸੀਂ ਇੱਕ ਚੀਜ਼ ਚੂਜ਼ ਕਰ ਲਓ, ਇਹ ਬੜੀਆਂ ਜ਼ਰੂਰੀ ਚੀਜ਼ਾਂ ਨੇ। ਲੇਕਿਨ ਅੱਗੋਂ ਮਸ਼ਵਰਾ ਦਿੰਦੇ ਵੀ ਦੋਵੇਂ ਹੀ ਨਾ ਲਵੋ, ਕੋਈ ਤੀਸਰੀ ਸ਼ੈ ਲੈ ਲਓ। ਉਹਨਾਂ ਨੇ ਕਿਹਾ ਵੀ ਜਿੰਨਾ ਤੁਹਾਡੇ ਤੇ ਫੀਲਡ ਮਾਰਸ਼ਲ ਦਾ ਇਤਮਾਦ ਹੈ, ਤੁਹਾਨੂੰ ਸਪੈਸ਼ਲ ਇਨੀਸ਼ੀਏਟਿਵ ਜਿਹੜੇ ਸਪੈਸ਼ਲ ਮਿਸ਼ਨ ਨੇ ਨਾ ਫੀਲਡ ਮਾਰਸ਼ਲ ਹੈ, ਨੱਠਣ ਭੱਜਣ ਵਾਲੇ, ਇਰਾਨ ਜਾਣਾ, ਇੱਧਰ ਜਾਣਾ, ਉੱਧਰ ਜਾਣਾ, ਤੁਹਾਡੇ ਕੋਲ ਬਸ ਉਹ ਕੰਮ ਹੋਣਾ ਚਾਹੀਦਾ। ਨਾ ਇੰਟੀਰੀਅਰ ਮਿਨਿਸਟਰੀ ਹੋਣੀ ਚਾਹੀਦੀ ਹੈ ਤੇ ਨਾ ਕ੍ਰਿਕਟ ਬੋਰਡ ਦੀ ਚੇਅਰਮੈਨਸ਼ਿਪ ਹੋਣੀ ਚਾਹੀਦੀ ਹੈ। ਹੁਣ ਮੋਹਸਿਨ ਨਕਵੀ ਸਾਹਿਬ ਬਣਨਾ ਚਾਹੁੰਦੇ ਨੇ ਪ੍ਰਾਈਮ ਮਿਨਿਸਟਰ, ਇਹ ਕਹਿੰਦੇ ਨੇ ਨਹੀਂ ਤੁਸੀਂ ਇੰਟੀਰੀਅਰ ਮਿਨਿਸਟਰ ਵੀ ਨਾ ਰਹੋ, ਤੁਸੀਂ ਜਨਾਬ PCB ਦੇ ਚੇਅਰਮੈਨ ਵੀ ਨਾ ਰਹੋ, ਤੁਸੀਂ ਬਸ ਇਹ ਨੱਠਣ ਭੱਜਣ ਵਾਲਾ ਕੰਮ ਜਿਹੜਾ ਇਹ ਆਪਣੇ ਕੋਲ ਲੈ ਲਓ। ਵੇਖਦੇ ਹਾਂ ਦੋਵੇਂ ਹੈ ਤੇ ਮੇਰਾ ਮਤਲਬ ਇੱਕੋ ਜਿਹੇ ਹੀ ਸੱਜਣ ਦੋਵੇਂ, ਵੇਖਦੇ ਇੱਕ ਦੂਜੇ ਦੇ ਨਾਲ ਕਰਦੇ ਕੀ ਨੇ। ਅੱਗੋਂ ਡਾਕਟਰ ਹਫੀਜ਼ ਪਾਸ਼ਾ ਪਾਕਿਸਤਾਨ ਦੇ ਮੰਨੇ ਪਰਮੰਨੇ ਇਕੋਨਮਿਸਟ ਨੇ, ਉਹ ਕਹਿੰਦੇ ਨੇ ਕਿ SIFC ਵਾਲੇ ਹੁਣ ਤੇ ਖੁਦ SIFC ਜਿਹੜੀ ਫੀਲਡ ਮਾਰਸ਼ਲ ਸਾਹਿਬ ਨੇ ਆਪ ਬਣਾਈ ਸੀ, ਉਹਦੇ 'ਚ ਇੱਕ ਜਨਰਲ ਸਾਹਿਬ ਨੂੰ ਜਿਹੜਾ ਉਹਦਾ ਕੋਆਰਡੀਨੇਟਰ ਬਣਾਇਆ ਹੋਇਆ, ਉਹ ਡਾਕਟਰ ਹਫੀਜ਼ ਪਾਸ਼ਾ ਕਹਿੰਦੇ ਨੇ ਵੀ ਹੁਣ ਤੇ SIFC ਵਾਲੇ ਵੀ ਮੰਨ ਗਏ ਨੇ, ਉਹਨਾਂ ਹੱਥ ਖੜੇ ਕਰ ਦਿੱਤੇ ਨੇ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਲਈ ਮਾਹੌਲ ਸਾਜ਼ਗਾਰ ਨਹੀਂ। ਇਸ ਤੋਂ ਪਹਿਲੇ 10 ਸਾਲ ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਵਿੱਚ ਤਕਰੀਬਨ 40% ਕਮੀ ਆਈ ਹੈ ਤੇ ਰਹਿੰਦੀ ਖਹਿੰਦੀ ਕਸਰ ਜਿਹੜੀ ਹੈ ਉਹ ਇਹਨਾਂ ਨੇ ਪੂਰੀ ਕਰ ਦਿੱਤੀ ਹੈ।
ਹੁਣ SIFC ਜਿਹੜੀ ਬਣਾਈ ਸੀ 100 ਅਰਬ ਡਾਲਰ ਲਿਆਉਣ ਵਾਸਤੇ, ਇਹ ਜਿਵੇਂ ਰਾਣਾ ਸਨਾਉਲਾ ਨਹੀਂ ਤੁਹਾਨੂੰ ਕਹਿ ਰਹੇ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। ਜਿਸ ਵੇਲੇ ਫੀਲਡ ਮਾਰਸ਼ਲ ਸਾਹਿਬ ਆਏ ਸਨ ਤੇ ਇਹਨਾਂ ਨੇ ਵੀ ਇਹੀ ਦੱਸਿਆ ਸੀ ਵੀ ਬਸ ਮੁਲਕ ਦੇ ਵਿੱਚ ਲਹਿਰਾਂ ਬਹਿਰਾਂ ਹੋਣ ਵਾਲੀਆਂ ਨੇ। ਮੈਂ ਉਹਨਾਂ ਨੇ ਕਿਹਾ ਸੀ ਵੀ ਹਰ ਸ਼ਾਇਦ ਚੁੱਕ ਦੇਣ ਲੱਗਾ, ਇੱਕ ਵਾਰੀ ਫੱਟੇ ਚੁੱਕ ਦੇਣ ਲੱਗਾ। ਉਹ ਫੱਟੇ ਐਸੇ ਚੁੱਕੇ ਗਏ ਨੇ, ਫੱਟੇ ਤਾਂ ਨਹੀਂ ਚੁੱਕੇ ਗਏ, ਪਤਾ ਨਹੀਂ ਕੀ ਚੁੱਕਿਆ ਗਿਆ। ਮੇਰਾ ਮਤਲਬ ਹੈ ਕਿ ਚਲੋ ਛੱਡੋ ਇਸ ਗੱਲ ਨੂੰ, ਅੱਗੇ ਚੱਲਨੇ। ਅੱਗੇ ਜਨਾਬ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਜਿਹੜੇ ਭਾਸ ਸਫਦਰ ਨੇ ਉਹਨਾਂ ਨੇ ਇੱਕ ਬੰਦੇ ਨੂੰ ਥੱਪੜ ਮਾਰਿਆ ਉੱਥੇ ਗਿਲਗਿਤ ਬਲਤਿਸਤਾਨ ਦੇ ਵਿੱਚ। ਉਹਨਾਂ ਕੋਲੋਂ ਕਿਸੇ ਬੰਦੇ ਨੇ ਪੁੱਛਿਆ ਵੀ ਜਨਾਬ ਤੁਸੀਂ ਥੱਪੜ ਕਿਉਂ ਮਾਰ ਦਿੱਤਾ ਹੈ? ਉਹਨਾਂ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ ਮੇਰਾ ਬਾਪ ਹੈ, ਕੌਮ ਦਾ ਲੀਡਰ ਹੈ, ਉਹ ਬਗੈਰਤ ਹੀ ਹੁੰਦਾ ਜਿਹਦੇ ਬਾਪ ਨੂੰ ਕੋਈ ਗਾਲੀ ਕੱਢੇ ਤੇ ਉਹ ਥੱਪੜ ਨਾ ਮਾਰੇ। ਹਜੇ ਤਾਂ ਮੈਂ ਉਹਨੂੰ ਥੱਪੜ ਮਾਰਿਆ ਫੌਜੀ ਘਸੁੰਨ ਨਹੀਂ ਮਾਰਿਆ। ਅਗਰ ਮੈਂ ਉਹਨੂੰ ਫੌਜੀ ਘਸੁੰਨ ਮਾਰਦਾ ਤੇ ਉਹਨੂੰ ਲੱਗ ਸਮਝ ਜਾਂਦੀ। ਇਹ ਜਿਹੜੀ ਨਵੀਂ ਨਸਲ ਹੈ ਮਾਦਰ ਪਿਦਰ ਆਜ਼ਾਦ ਹੈ ਤੇ ਮੈਂ ਇਹਨਾਂ ਦੀ ਟਿਊਨਿੰਗ ਕੀਤੀ ਹੈ, ਇਹਨਾਂ ਦੀ ਤਰਬੀਅਤ ਕੀਤੀ ਹੈ ਚਪੇੜਾਂ ਦੇ ਨਾਲ, ਤੇ ਅੱਗੋਂ ਵੀ ਇਹੀ ਟਰੀਟਮੈਂਟ ਦਿਆਂਗਾ ਜਿਹੜੇ ਬਦਤਮੀਜ਼ੀ ਕਰਨਗੇ। ਭਾਸ ਸਫਦਰ ਆ ਗਿਆ ਜੇ ਗੁੱਸੇ 'ਚ। ਅੱਛਾ ਹੁਣ ਮੈਂ ਜਿਹੜਾ ਵੀ ਕੋਈ ਜਵਾਕ ਸੀ ਜਿਹਨੇ ਵੀ ਕੋਈ ਨਵਾਜ਼ ਸ਼ਰੀਫ ਸਾਹਿਬ ਦੇ ਖਿਲਾਫ ਕੋਈ ਨਾਅਰਾ ਮਾਰਿਆ ਜਾਂ ਮੈਨੂੰ ਨਹੀਂ ਪਤਾ ਗਾਲ ਕੱਢੀ ਜਾਂ ਕੀ ਕੀਤਾ, ਜ਼ਾਹਿਰ ਹੈ ਮੈਂ ਗਾਲ ਦੇ ਹੱਕ 'ਚ ਤੇ ਕਦੀ ਵੀ ਨਹੀਂ। ਲੇਕਿਨ ਤੁਸੀਂ ਯਾਰ ਭਾਸ ਸਫਦਰ ਕੋਲੋਂ ਪੁੱਛ ਲਓ, ਭਾਸ ਸਫਦਰ ਦਾ ਦਿਲ ਕਰਦਾ ਹੈ। ਐਸੀ ਸ਼ਖਸੀਅਤ ਹੈ ਨੇ ਜਿਨ੍ਹਾਂ ਦੇ ਬਾਰੇ ਭਾਸ ਸਫਦਰ ਦਾ ਦਿਲ ਕਰਦਾ ਹੈ ਵੀ ਉਹਨਾਂ ਨੂੰ ਗਾਲਾਂ ਕੱਢੋ। ਉਹਨਾਂ ਦੀ ਆਪਣੀ ਪਾਰਟੀ 'ਚ ਹੀ ਨੇ, ਲਾਗੇ ਚਾਗੇ ਹੀ ਉਹਨਾਂ ਦੇ ਐਸੀ ਸ਼ਖਸੀਅਤ ਹੈ ਨੇ ਜਿਨ੍ਹਾਂ ਨੂੰ ਉਹਨਾਂ ਦਾ ਦਿਲ ਕਰਦਾ ਵੀ ਗਾਲਾਂ ਕੱਢੋ। ਨਵਾਜ਼ ਸ਼ਰੀਫ ਸਾਹਿਬ ਨਾਲ ਉਹਨਾਂ ਦੇ ਮਾਮਲਾ ਠੀਕ ਨੇ ਤੇ ਤੁਸੀਂ ਕਿਉਂ ਨਵਾਜ਼ ਸ਼ਰੀਫ ਸਾਹਿਬ ਨੂੰ, ਉਹ ਤੇ ਘਰ ਬੈਠੇ ਨੇ ਵਿਚਾਰੇ, ਪਹਿਲਾਂ ਹੀ ਉਹਨਾਂ ਨੂੰ ਨਕਾਰਾ ਕਰਕੇ ਰੱਖ ਦਿੱਤਾ ਹੈ। ਨਵਾਜ਼ ਸ਼ਰੀਫ ਸਾਹਿਬ ਦੀ ਹਾਲਤ ਤੇ ਹੁਣ ਉਹੀ ਹੈ ਨਾ ਜਿਹੜੀਆਂ ਉਹ ਪਿੱਤਲ ਦੀਆਂ ਪਰਾਤਾਂ ਪੁਰਾਣੀਆਂ ਨਾਨੀ ਦਾਦੀ ਦੀਆਂ ਉੱਤੇ ਕਿਤੇ ਪੜਛੱਤੀ ਤੇ ਪਈਆਂ ਨੇ, ਉਹਨਾਂ ਨੂੰ ਕਲੀ ਵੀ ਨਹੀਂ ਕਰਾਉਂਦਾ ਕੋਈ ਵਿਚਾਰੀਆਂ ਨੂੰ। ਨਵਾਜ਼ ਸ਼ਰੀਫ ਸਾਹਿਬ ਦੀ ਤੇ ਉਹੀ ਹਾਲਤ ਹੈ, ਉਹ ਵਿਚਾਰੇ ਫਿਰਨ ਡਏ ਨੇ ਹਵਾ ਗਾਉਣੀ। ਤੇ ਤੁਸੀਂ ਜੋ ਉਹਨਾਂ ਦੇ ਬਾਰੇ ਨਾਅਰੇ ਮਾਰਦੇ ਹੋ ਜਾਂ ਕੋਈ ਬੁਰੀ ਗੱਲ ਕਰਦੇ ਹੋ ਤੇ ਫਿਰ ਭਾਸ ਸਫਦਰ ਨੂੰ ਗੁੱਸਾ ਹੀ ਆਉਣਾ। ਭਾਸ ਸਫਦਰ ਕੋਲੋਂ ਕੰਨ 'ਚ ਪੁੱਛ ਲਓ ਵੀ ਗਾਲਾਂ ਕਿਹਨੂੰ ਕੱਢੀਏ। ਤੁਸੀਂ ਵੇਖੋਗੇ ਭਾਸ ਸਫਦਰ ਤੁਹਾਨੂੰ ਆਪ ਕੰਨ 'ਚ ਦੱਸੇਗਾ ਵੀ ਫਲਾਨੀ ਸ਼ਖਸੀਅਤ ਨੂੰ ਗਾਲਾਂ ਕੱਢੋ, ਔਰ ਉਹ ਸ਼ਖਸੀਅਤ ਜਿਹੜੇ ਨੂਨ ਲੀਗ ਦੇ ਹੀ ਹੋਣਗੇ, ਉਹ ਸ਼ਖਸੀਅਤ ਨੂਨ ਲੀਗ ਦੇ ਵਿੱਚ ਮੌਜੂਦ ਹੋਣਗੀਆਂ, ਔਰ ਉਹ ਸ਼ਖਸੀਅਤ ਜਿਹੜੇ ਨੇ ਉਹ ਭਾਸ ਸਫਦਰ ਦੇ ਇੱਧਰ ਹੀ ਲਾਗੇ ਚਾਗੇ ਹੀ ਤੁਸੀਂ ਕਹਿ ਲਓ ਵੀ ਉਹ ਸ਼ਖਸੀਅਤ ਹੋਣਗੀਆਂ ਤੇ ਉਹਨਾਂ ਦੇ ਬਾਰੇ ਭਾਸ ਸਫਦਰ ਤੁਹਾਨੂੰ ਇਜਾਜ਼ਤ ਵੀ ਦੇਣਗੇ ਤੇ ਜੇ ਤੁਸੀਂ ਗਾਲਾਂ ਕੱਢੋਗੇ ਤੇ ਅੰਦਰੋਂ ਰਾਜ਼ੀ ਵੀ ਹੋਣਗੇ। ਇਸ ਲਈ ਤੁਸੀਂ ਭਾਸ ਸਫਦਰ ਨੂੰ ਪੁੱਛ ਲਓ, ਗੱਲਬਾਤ ਕਰਕੇ ਇੰਜ ਨਾ ਕਰੋ ਜਿਹੜਾ ਸਿੱਧਾ ਹੀ ਤੁਸੀਂ ਕੰਮ ਸ਼ੁਰੂ ਕਰ ਦਿੱਤਾ ਹੈ ਨਾ, ਉਹ ਨਾ ਕਰੋ। ਅੱਛਾ ਜੀ, ਉਹ ਦੂਸਰੇ ਪਾਸੇ ਜਿਹੜੇ ਇੱਕ ਨਵਾਂ ਫੱਡਾ ਜਿਹੜਾ ਚੱਦੜ ਸਾਹਿਬ ਦਾ ਤੇ ਉਹ ਦੂਸਰੇ ਪਾਸੇ ਮੋਮਨਾ ਇਕਬਾਲ ਸਾਹਿਬਾ ਦਾ, ਉਹਨਾਂ ਦੇ ਜਿਹੜੇ ਪਹਿਲਾਂ ਤੇ ਮੰਗੇਤਰ ਸਨ, ਹੁਣ ਉਹਨਾਂ ਦਾ ਵਿਆਹ ਹੋ ਗਿਆ। ਉਹਨਾਂ ਨੇ ਚੱਦੜ ਸਾਹਿਬ ਨੂੰ ਸੱਜੀ ਵਿਖਾ ਕੇ ਖੱਬੀ ਮਾਰੀ ਹੈ। ਵਿਆਹ ਦੀ ਅਨਾਊਂਸਮੈਂਟ ਕੀਤੀ ਸੀ 1 ਜੂਨ ਨੂੰ ਤੇ ਚੱਦੜ ਸਾਹਿਬ ਨੇ, ਉਹ ਯਾਦ ਕਰੋ ਜਿਵੇਂ ਨੂਰੀ ਨੱਤ ਤੇ ਮੌਲਾ ਜੱਟ ਦੇ ਵਿੱਚ ਐਲਾਨ ਸੀ ਵੀ ਮੈਂ ਵਿਆਹ ਨਹੀਂ ਹੋਣ ਦੇਣਾ, ਜੰਜ ਨਹੀਂ ਆਉਣ ਦੇਣੀ ਹੈ, ਉਸੇ ਤਰੀਕੇ ਨਾਲ ਇੱਥੇ ਚੱਦੜ ਸਾਹਿਬ ਨੇ ਵੀ ਕਿਹਾ ਸੀ ਵੀ ਇਹ ਜੰਜ ਨਹੀਂ ਮੈਂ ਚੜਨ ਦੇਣੀ। ਉਹ ਜਿਵੇਂ ਨੂਰੀ ਨੱਤ ਨੇ ਕਿਹਾ ਸੀ ਨਾ ਵੀ ਰੋਟੀ ਪੱਕੇਗੀ ਲੇਕਿਨ ਜਾਂਜੀ ਖਾਣ ਵਾਲੇ ਨਹੀਂ ਹੋਣਗੇ, ਉਸੇ ਤਰੀਕੇ ਨਾਲ ਚੱਦੜ ਸਾਹਿਬ ਨੇ ਆਖਿਆ ਸੀ ਵੀ ਰੋਟੀ ਪੱਕੇਗੀ ਪਰ ਜਾਂਜੀ ਖਾਣ ਵਾਲੇ ਨਹੀਂ ਹੋਣਗੇ। ਇਹ ਜਿਹੜੇ ਹਬੀਬ ਕੇ ਪਤਾ ਨਹੀਂ ਹਬੀਬੀ ਸਾਹਿਬ ਨੇ, ਹਮਜ਼ਾ ਕੇ ਕੀ ਨਾਂ ਉਹਨਾਂ ਦਾ, ਉਹ ਜਿਹੜੇ ਸਾਹਿਬ ਆਏ ਨੇ ਉਹਨਾਂ ਨੇ ਕੱਲ੍ਹ ਐਲਾਨ ਕੀਤਾ ਉੱਥੇ ਅਦਾਲਤ 'ਚ ਗੱਲ ਕਰਦਿਆਂ ਵੀ ਜਨਾਬ ਅਸੀਂ 2 ਦਿਨ ਪਹਿਲਾਂ ਹੀ ਵਿਆਹ ਕਰ ਦਿੱਤਾ ਹੈ। ਇੱਕ ਤਾਂ ਉਹਨਾਂ ਚੱਦੜ ਸਾਹਿਬ ਨੂੰ ਮੇਰਾ ਖਿਆਲ ਹੈ ਕਿ ਸਰਪ੍ਰਾਈਜ਼ ਦਿੱਤਾ ਹੈ ਤੇ ਚੱਦੜ ਸਾਹਿਬ ਰੋਕਣ ਨੂੰ ਫਿਰਦੇ ਸਨ ਵਿਆਹ 1 ਜੂਨ ਨੂੰ ਤੇ ਉਹਨਾਂ ਪਹਿਲਾਂ ਹੀ ਵਿਆਹ ਕਰ ਛੱਡਿਆ। ਇੱਕ ਤੇ ਰੌਲਾ। ਦੂਜਾ ਬਾਜੀ ਮਰੀਮ ਨੇ ਉਹਨਾਂ ਨੂੰ ਭਕੱਲੀ ਏ ਦੇਸੀ ਘਿਓ ਦੀ ਮਠਿਆਈ ਚੱਦੜ ਸਾਹਿਬ ਨੂੰ। ਉਹਨਾਂ ਨੇ ਕਿਹਾ ਵੀ ਜਿਹੜੀ ਪਰਫਾਰਮੈਂਸ ਹੈ ਚੱਦੜ ਸਾਹਿਬ ਦੀ ਉਹ ਮੇਰਾ ਖਿਆਲ ਉਹਦੀ ਕੋਈ ਕਮੀ ਹੈ। ਇਹ ਮੋਮਨਾ ਇਕਬਾਲ ਸਾਹਿਬਾ ਦਾ ਜਿਹੜਾ ਸਾਰਾ ਮਾਮਲਾ ਇਹਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਦੇ ਵਿੱਚ ਕੋਈ ਕਮੀ ਹੈ ਉਹਨਾਂ ਨੇ ਕਿਹਾ, ਤਾਂ ਕਿ ਦੇਸੀ ਘਿਓ ਦੀ ਮਠਿਆਈ ਖਾਏ ਚੱਦੜ ਤੇ ਫਿਰ ਜਿਹੜਾ ਬਟੇਰਾ ਉਹ ਬਿਹਤਰ ਲੜੇਗਾ। ਤੇ ਹੁਣ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਦੇਸੀ ਘਿਓ ਦੀ ਮਠਿਆਈ ਖਾ ਕੇ ਚੱਦੜ ਸਾਹਿਬ ਹੋਰ ਕਿਹੜੇ ਕਾਰਨਾਮੇ ਅੰਜਾਮ ਦੇਣਗੇ ਜਿਹੜੇ ਹੁਣ ਤੱਕ ਦੇ ਚੁੱਕੇ ਨੇ। ਦੂਜੇ ਪਾਸੇ ਮੋਮਨਾ ਇਕਬਾਲ ਸਾਹਿਬਾ ਦਾ ਸ਼ੌਹਰ ਆਇਆ ਤੇ ਉਹਨਾਂ ਸਾਹਿਬ ਨੇ ਇਹੀ ਕਿਹਾ ਉੱਥੋਂ ਕਿ ਮੋਮਨਾ ਇਕਬਾਲ ਸਾਹਿਬਾ ਮੇਰੀ ਰੈੱਡ ਲਾਈਨ ਨੇ ਤੇ ਇਹਨੂੰ ਅਬੂਰ ਕਰਨ ਦੀ ਕੋਸ਼ਿਸ਼ ਨਾ ਕਰਨਾ। ਉਹ ਭਾਈ ਮੇਰੇ ਰੈੱਡ ਲਾਈਨ ਤੇ ਅਬੂਰ ਹੋ ਚੁੱਕੀ ਹੈ। ਇੱਕ ਤਾਂ ਤੁਸੀਂ ਯਾਰ ਪਤਾ ਨਹੀਂ ਕਿਹੜੀਆਂ ਗੱਲਾਂ ਕਿੱਧਰ ਦੀਆਂ ਲੈ ਜਾਂਦੇ ਹੋ। ਮੇਰਾ ਕਹਿਣ ਦਾ ਮਤਲਬ ਹੈ ਵੀ ਅਦਾਲਤ ਦੇ ਵਿੱਚ ਕੇਸ ਜਾ ਚੁੱਕੇ ਨੇ, ਇੱਕ ਦੂਜੇ ਨੂੰ ਭੈੜਾ ਚੰਗਾ ਆਖ ਚੁੱਕੇ। ਇਹ ਰੈੱਡ ਲਾਈਨ ਅਬੂਰ ਕਰਨੀ ਹੁੰਦੀ ਨਾ, ਹੋਰ ਕੀ ਕਰਨੀ ਹੁੰਦੀ ਹੈ। ਇੱਕ ਦੂਜੇ ਨੂੰ ਮਾੜਾ ਚੰਗਾ ਆਖਿਆ, ਚੌਕਾਂ 'ਚ ਖਲੋ ਕੇ ਕੇਸ ਕਰ ਦਿੱਤੇ ਨੇ ਤੇ ਰੈੱਡ ਲਾਈਨ ਤੇ ਭਾਈ ਮੇਰੇ ਅਬੂਰ ਚਰੋਕਣੀ ਹੋ ਚੁੱਕੀ ਹੈ, ਬੜੀ ਦੇਰ ਦੀ ਹੋ ਚੁੱਕੀ ਹੈ। ਹੁਣ ਤੁਸੀਂ ਕੋਈ ਹੋਰ ਹੱਲ ਕੱਢੋ, ਕੋਈ ਬਹਿ ਕੇ ਇੱਕ ਦੂਜੇ ਨਾਲ ਗੱਲਬਾਤ ਕਰ ਲਓ, ਮਾਫੀ ਮੰਗ ਲੈਣ। ਉਹ ਮਰੀਮ ਸਾਹਿਬਾ ਨੂੰ ਵੀ ਇਹਦੇ 'ਚ ਕਿਰਦਾਰ ਅਦਾ ਕਰਨਾ ਚਾਹੀਦਾ ਹੈ। ਇੱਕ ਪਾਸੇ ਖਾਤੂਨ ਹੈ, ਉਹਨੂੰ ਹਰਾਸਾਂ ਕੀਤਾ ਜਾ ਰਿਹਾ ਤੇ ਚੱਦੜ ਸਾਹਿਬ ਨੂੰ ਉਲਟਾ ਉਹਨਾਂ ਨੂੰ ਸਮਝਾਉਣ ਦੀ ਬਜਾਏ ਉਹ ਚੱਦੜ ਸਾਹਿਬ ਨੂੰ ਦੇਸੀ ਘਿਓ ਦੀਆਂ ਮਠਿਆਈਆਂ ਖਵਾ ਰਹੇ ਨੇ। ਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਦੇਸੀ ਘਿਓ ਖਵਾ ਕੇ ਤੇ ਚੱਦੜ ਸਾਹਿਬ ਨੂੰ ਕਿੱਥੇ ਚੰਦ 'ਤੇ ਘੱਲਣਾ ਹੈ। ਮੈਨੂੰ ਉਹਦੇ ਹੋਰ ਇਹਨਾਂ ਕੋਲੋਂ ਕੀ ਕਰਵਾਉਣਾ ਜੇ। ਉਹਨਾਂ ਦੀ ਜਿਹੜੀ ਪਹਿਲਾਂ ਪਰਫਾਰਮੈਂਸ ਹੈ ਉਹ ਉਹਨਾਂ ਦੀ ਰੇਸ ਮੱਠੀ ਕਰਨ ਦੀ ਲੋੜ ਹੈ ਤੇ ਉਹ ਉਹਨਾਂ ਨੂੰ ਦੇਸੀ ਘਿਓ ਦੀਆਂ ਮਠਿਆਈਆਂ ਖਵਾ ਰਹੇ ਨੇ ਵੀ ਹੋਰ ਚੰਦ ਚੜਾ ਕੋਈ। ਮੈਨੂੰ ਇੱਥੇ ਦਿਓ ਇਜਾਜ਼ਤ ਤੇ ਰੱਬ ਰੱਖਾ।